ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 3 मई 2018 भी विसाख नानक शाही संमत 550 का दिन है। तो डॉक्टर साहब प्रोग्राम शुरू करने तो पहला असीं अपने दर्शकों के ਸਰੋਤਿਆਂ ਨੂੰ हमेशा तरह दसीए व्यूअर्स, जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेल5 केबल इन कैनेडा, roku, जादू बॉक्स, शावा, फेसबुक, ग्लोबल CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ, ਮਿਹਰਬਾਨੀ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਪਿਛਲੇ ਦਿਨਾਂ 'ਚ ਅਸੀਂ ਇਸ ਪ੍ਰੋਗਰਾਮ ਦਾ ਇੱਕ ਸੈਗਮੈਂਟ ਇਸ ਦੇ ਉੱਤੇ ਕੀਤਾ ਸੀ ਕਿ ਕਿਵੇਂ ਹਿੰਦੂਤਵੀ ਫੋਰਸਿਸ ਭਾਰਤ ਦੇ ਵਿੱਚ ਆਮ ਤੌਰ ਤੇ ਔਰ ਯੂਪੀ 'ਚ ਜਿੱਥੇ 22 ਕਰੋੜ ਲੋਕ ਰਹਿੰਦੇ ਨੇ, ਜਿੱਥੇ ਕਿ ਆਦਿੱਤਿਆਨਾਥ ਯੋਗੀ ਮੁੱਖ ਮੰਤਰੀ ਬਣਿਆ ਜੀ, ਕਿਵੇਂ ਮੁਸਲਮਾਨਾਂ ਦੇ ਖਿਲਾਫ ਸਿੱਧੇ ਹਮਲੇ ਹੋ ਰਹੇ ਨੇ। ਬਿਲਕੁਲ। ਹੁਣ ਉਹਨਾਂ ਨੂੰ ਕੋਈ ਲੁਕਵੇਂ ਢੰਗ ਨਾਲ ਕੋਈ ਅਦਾਲਤਾਂ, ਕਾਨੂੰਨ, ਪੁਲਿਸ ਦੀ ਪਰਵਾਹ ਕਰਨ ਦੀ ਲੋੜ ਨਹੀਂ। ਆਲਰੇਡੀ ਜਿਹੜੇ ਯੂਪੀ ਦੇ ਵਿੱਚ ਸੈਂਕੜਿਆਂ ਕ੍ਰਿਮੀਨਲ ਕੇਸ ਸਨ ਮੁਸਲਮਾਨਾਂ ਦੇ ਖਿਲਾਫ ਹਿੰਸਾ ਦੇ ਔਰ ਘੱਟ ਗਿਣਤੀਆਂ ਦੇ ਖਿਲਾਫ, ਉਹ ਸਾਰੇ ਯੋਗੀ ਸਰਕਾਰ ਨੇ ਵਾਪਸ ਲੈ ਲਏ ਔਰ ਹੁਣ ਤਾਂ ਪੁਲਿਸ ਉਹਨਾਂ ਦੀ ਬੈਕਐਂਡ ਕਾਲ ਤੇ ਆ। ਔਰ ਜਿੰਨੀ ਗੁੰਡਾਗਰਦੀ ਹੁਣ ਹੋ ਰਹੀ ਹੈ ਉੱਥੇ, ਉਹ ਪੁਲਿਸ ਦੀ ਸੁਰੱਖਿਆ ਦੇ ਥੱਲੇ ਹੀ ਹੋ ਰਹੀ ਹੈ। ਗੁੰਡਿਆਂ ਨੂੰ ਪੁਲਿਸ ਖੁੱਲ੍ਹ ਕੇ ਆਪਣੀ ਸੁਰੱਖਿਆ ਛਤਰੀ ਜਿਹੜੀ ਹੈ, ਸਿਕਿਉਰਿਟੀ ਅੰਬਰੇਲਾ ਦਿੰਦੀ ਹੈ। ਔਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿੱਚ ਜਿਵੇਂ ਹੁਣ ਇੱਕ ਨਵਾਂ ਵਿਵਾਦ ਇਹਨਾਂ ਨੇ ਖੜਾ ਕੀਤਾ, ਜਿੱਥੇ 1920 ਤੋਂ ਹੀ ਕਾਇਦੇ ਆਜ਼ਮ ਮੁਹੰਮਦ ਅਲੀ, ਜਿਨ੍ਹਾਂ ਦੀ ਪਿਕਚਰ ਉਹਨਾਂ ਦੇ ਸਟੂਡੈਂਟ ਯੂਨੀਅਨ ਹਾਲ ਦੇ ਵਿੱਚ ਲੱਗੀ ਹੋਈ ਹੈ, ਕਿਉਂਕਿ ਉਹ ਫਾਊਂਡਿੰਗ ਮੈਂਬਰ ਵੀ ਨੇ ਉਸ ਯੂਨੀਵਰਸਿਟੀ ਦੇ। ਉਹਨਾਂ ਨੇ ਵੱਡਾ ਅਮਾਊਂਟ ਡੋਨੇਸ਼ਨ ਦਾ ਵੀ ਦਿੱਤਾ ਹੈ। ਔਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਜਿਹੜਾ ਸ਼ੁਰੂਆਤੀ ਪਾਰਟ ਹੈ, ਭਾਵੇਂ ਅਸੀਂ 1875-76 'ਚ ਦੇਖਦੇ ਹਾਂ ਕਿ ਉੱਥੇ ਮੁਹੰਮਦ ਦੇ ਸਾਹਿਬ ਦੇ ਨਾਂ ਤੇ ਕਾਲਜ ਸਰ ਸੈਯਦ ਅਹਿਮਦ ਖਾਨ ਨੇ ਸਥਾਪਿਤ ਕੀਤਾ ਔਰ 1920 ਦੇ ਵਿੱਚ ਇਸ ਦੇ ਵਿੱਚ ਜਿਹੜੀ ਹੈ ਉਹ ਯੂਨੀਵਰਸਿਟੀ ਦੀ ਸਥਾਪਨਾ ਹੋਈ। ਉਸ ਤੋਂ ਪਹਿਲਾਂ 1916 ਦੇ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ, ਜਿਹਨੂੰ ਮਦਨ ਮੋਹਨ ਮਾਲਵੀਆ ਨੇ ਐਸਟੈਬਲਿਸ਼ ਕੀਤਾ। ਔਰ ਅੱਜ ਜਦੋਂ ਦੇਖਦੇ ਹਾਂ ਕਿ ਵੀ ਇੱਕ ਪਾਸੇ ਤਾਂ ਉਹੀ ਬਨਾਰਸ ਹਿੰਦੂ ਯੂਨੀਵਰਸਿਟੀ ਹੈ ਜਿਸ ਦੇ ਕੋਲ ਇੱਕ ਪਾਸੇ ਇੱਕ ਥਾਂ ਤੇ ਉਹਨਾਂ ਦਾ ਕੈਂਪਸ 5 ਕਿਲੋਮੀਟਰ 'ਚ ਹੈ, ਦੂਸਰੀ ਥਾਂ ਤੇ 11 ਕਿਲੋਮੀਟਰ 'ਚ ਹੈ ਔਰ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਪਰ ਦੂਸਰੇ ਪਾਸੇ ਘੱਟ ਗਿਣਤੀਆਂ ਨਾਲ ਸੰਬੰਧਿਤ ਇਹ ਯੂਨੀਵਰਸਿਟੀ, ਜਿਸ ਦੇ ਵਿੱਚ ਬੇਸ਼ੱਕ ਇਸ ਵੇਲੇ 30,000 ਵਿਦਿਆਰਥੀ ਪੜ੍ਹਦੇ ਨੇ ਔਰ ਉਹਨਾਂ ਦੀ ਚੰਗੀ ਐਂਡੋਮੈਂਟ ਜਦੋਂ ਸ਼ੁਰੂ ਹੋਈ ਉਦੋਂ ਹੀ ਵੱਡੀ ਡੋਨੇਸ਼ਨ ਦੇ ਨਾਲ, ਜਿਨ੍ਹਾਂ 'ਚ ਕਾਇਦੇ ਆਜ਼ਮ ਵੀ, ਕਿਉਂਕਿ ਉਹ ਬੜੇ ਸਕਸੈਸਫੁਲ ਵਕੀਲ ਸਨ ਬੰਬੇ ਦੇ ਵਿੱਚ, ਔਰ ਉਹਨਾਂ ਦੀ ਈਵਨ ਵਕਾਲਤ ਦੇ ਵਿੱਚ ਵੀ ਜਿਹੜੇ ਪ੍ਰਿੰਸਿਸ ਦੇ ਕੇਸ, ਕਿਉਂਕਿ 570 ਦੇ ਕਰੀਬ ਪ੍ਰਿੰਸ ਸਨ, ਉਹਨਾਂ ਦੀ ਸਪੈਸ਼ਲਾਈਜੇਸ਼ਨ ਸੀ ਉਹਦੇ 'ਚ। ਸੋ ਉਹ ਕੋਈ ਆਮ ਲੋਕਾਂ ਦੇ ਕੋਈ ਦੀਵਾਨੀ ਜਾਂ ਕ੍ਰਿਮੀਨਲ ਕੇਸ ਨਹੀਂ ਸੀ ਕਰਦੇ। ਔਰ ਇਹੀ ਨਹੀਂ, ਉਹਨਾਂ ਦਾ ਰੁਤਬਾ, ਉਹਨਾਂ ਨੇ ਗੋਪਾਲ ਕ੍ਰਿਸ਼ਨ ਗੋਖਲੇ ਜਿਹੜਾ ਉਸ ਵੇਲੇ ਇੱਕ ਨੈਸ਼ਨਲਿਸਟ ਲੀਡਰ ਸੀ, ਉਸ ਦੇ ਖਿਲਾਫ ਦੇਸ਼ ਧਰੋਹ ਦਾ ਕੇਸ ਉਹ ਵੀ ਉਹਨਾਂ ਨੇ ਇੱਕ ਵਾਰੀ 2 ਵਾਰੀ ਲੜਿਆ ਔਰ ਦੂਸਰੀ ਵਾਰੀ ਜਿੱਤਿਆ। ਨਹੀਂ ਤਾਂ ਗੋਪਾਲ ਕ੍ਰਿਸ਼ਨ ਗੋਖਲੇ ਅੰਡੇਮਾਨ ਨਿਕੋਬਾਰ ਕਾਲੇ ਪਾਣੀ 'ਚ ਐਂਡ ਹੁੰਦਾ। ਔਰ ਇਸ ਸਭ ਦੇ ਬਾਵਜੂਦ ਜਿਵੇਂ ਉਹਨਾਂ ਨੇ ਪਹਿਲਾਂ ਉੱਥੇ ਗੜਬੜ, RSS ਨੇ ਸ਼ਾਖਾ ਲਾਉਣ ਦੀ ਕੋਸ਼ਿਸ਼ ਕੀਤੀ, ਕਿਹਾ ਸਟੂਡੈਂਟਸ ਨੇ ਕੁਛ ਜਿਹੜੇ ਨੇ ਕਿ ਅਸੀਂ ਲਾਣੀ ਹੈ। ਫਿਰ ਉਹਨਾਂ ਨੇ ਇਸ ਵਿਵਾਦ ਖੜਾ ਕੀਤਾ ਕਿ ਜੀ, ਔਰ ਉਸ ਵਿਵਾਦ ਨੂੰ ਖੜਾ ਕਰਨ 'ਚ ਜਿਹੜਾ ਅਲੀਗੜ੍ਹ ਤੋਂ BJP ਦਾ ਮੈਂਬਰ ਪਾਰਲੀਮੈਂਟ ਹੈ ਉਹੀ ਪੇਸ਼ ਹੈ, ਅੱਗੇ। ਫਿਰ ਜਿੱਦਣ ਹਾਮਿਦ ਅੰਸਾਰੀ ਦਾ ਲੈਕਚਰ ਸੀ, ਉਦੋਂ 15-20 ਗੁੰਡੇ ਜਿਨ੍ਹਾਂ ਦੇ ਕੋਲ ਪਿਸਤੌਲ ਔਰ ਹਥਿਆਰ ਸੀ, ਪੁਲਿਸ ਦੀ ਸੁਰੱਖਿਆ ਥੱਲੇ ਆਏ। ਉਹਨਾਂ ਨੇ ਕੈਂਪਸ ਦੇ ਅੰਦਰ ਆ ਕੇ ਕਾਇਦੇ ਆਜ਼ਮ ਦਾ ਪੁਤਲਾ ਵੀ ਸਾੜਿਆ ਔਰ ਸਟੂਡੈਂਟਸ ਤੇ ਹਮਲੇ ਵੀ ਜਦੋਂ ਕੀਤੇ ਤਾਂ ਫਿਰ ਜ਼ਾਹਰ ਹੈ ਕਿ ਦੂਸਰੇ ਪਾਸੋਂ ਵੀ ਵਿਦਿਆਰਥੀ ਨਿਕਲੇ। ਉਹਨਾਂ ਨੇ ਪੁਲਿਸ ਨੂੰ ਜਿਹੜਾ ਇਹ ਕਿਹਾ ਕਿ ਭਾਈ ਇਹਨਾਂ ਨੂੰ ਰੋਕੋ ਔਰ ਪੁਲਿਸ ਨੇ ਰੋਕਣਾ ਕੀ ਸੀ, ਉਹਨਾਂ ਦੇ ਉੱਤੇ ਹੀ ਲਾਠੀ ਚਾਰਜ ਕੀਤਾ। ਇਸ ਵੇਲੇ
ਵੱਡੀ ਗਿਣਤੀ 'ਚ ਉਹ ਜ਼ਖਮੀ ਕੁਝ ਹਸਪਤਾਲ 'ਚ ਨੇ ਔਰ ਯੂਨੀਵਰਸਿਟੀ ਦੇ ਵਿੱਚ ਲਗਾਤਾਰ ਧਰਨਾ ਸਿਟਿੰਗ ਚੱਲ ਰਿਹਾ। ਸੋ ਜ਼ਾਹਰ ਹੈ ਕਿ ਵੀ ਇਸ ਉਹਨਾਂ ਦਾ ਮਕਸਦ ਹਿੰਦੂ ਤਵੀਆਂ ਦਾ ਇਸ ਸਾਰੇ ਨੂੰ ਪੋਲਰਾਈਜ਼ ਕਰਨਾ ਹੈ, ਪਾਲਾਬੰਦੀ ਕਰਨੀ ਹੈ। ਇਸ ਨਫ਼ਰਤ ਚੋਂ ਹੀ ਜਿਹੜਾ ਹੈ ਉਹਨਾਂ ਨੇ ਕਰਨਾਟਕਾ ਜਿੱਥੇ ਚੋਣਾਂ ਹੋਣੀਆਂ ਨੇ ਔਰ ਆਉਣ ਵਾਲੇ ਸਮੇਂ 'ਚ ਮੱਧ ਪ੍ਰਦੇਸ਼ ਸਮੇਤ ਜਿਹੜੇ ਬਾਕੀ ਸੂਬਿਆਂ 'ਚ ਔਰ 2019 'ਚ ਜ਼ਾਹਰ ਹੈ ਪਾਰਲੀਮੈਂਟ ਦੀਆਂ ਚੋਣਾਂ। ਬਿਲਕੁਲ। ਔਰ ਇੱਕ ਪਾਸੇ ਇਸ ਕਿਸਮ ਦਾ ਮਾਹੌਲ ਉਹਨਾਂ ਨੇ ਸਿਰਜਿਆ ਹੋਇਆ ਹੈ ਔਰ ਐਸੇ ਵੀ ਜਿਹੜੇ ਭਾਰਤੀ ਨਕਸ਼ੇ ਦੇ ਵਿੱਚ ਉਹਨਾਂ ਦੇ ਈਵਨ ਸੋ ਕਾਲਡ ਇੰਟੈਲੈਕਚੁਅਲ ਵੀ ਨੇ ਮੁਸਲਮਾਨਾਂ ਦੇ, ਜਿਨ੍ਹਾਂ 'ਚ ਜਾਵੇਦ ਅਖਤਰ ਜਿਹਦਾ ਅਕਸਰ ਜ਼ਿਕਰ ਹੁੰਦਾ ਹੈ ਔਰ ਬੜਾ ਬੰਬੇ ਦਾ ਸਕ੍ਰਿਪਟ ਰਾਈਟਰ ਔਰ ਬੜਾ ਈਵਨ ਉਹਨੇ ਵੀ ਇਹ ਹੁੰਦਾ ਹੈ ਜਿਹਨੂੰ ਤੁਸੀਂ ਗੁਲਾਮੀ ਕਹਿੰਦੇ ਹੋ, ਗੁਲਾਮੀ ਇਸ ਕਦਰ ਤੁਹਾਡੇ ਅੰਦਰ ਵੜੀ ਹੁੰਦੀ ਹੈ। ਉਹਨੇ ਵੀ ਕਿਹਾ ਕਿ ਜੀ ਇਹਦਾ ਮਤਲਬ ਕੀ ਹੈ ਇੱਥੇ ਮਿਸਟਰ ਜਿਨ੍ਹਾਂ ਦੀ ਜਿਹੜੀ ਆ ਪੋਰਟਰੇਟ ਹੈਂਗ ਕਰੇ। ਪਰ ਇੱਕ ਆਰਟੀਕਲ ਜਿਹੜਾ ਮੇਰੀਆਂ ਨਜ਼ਰਾਂ ਚੋਂ ਗੁਜ਼ਰਿਆ ਅੱਜ, ਔਰ ਮਿਸਟਰ ਕਰਨ ਥਾਪਰ ਭਾਰਤ ਦੇ ਬੜੇ ਜ਼ਬਰਦਸਤ ਟੀਵੀ ਐਂਕਰ ਨੇ ਔਰ ਕਰਨ ਥਾਪਰ ਦੇ ਸਾਹਮਣੇ ਵੱਡੇ ਵੀ ਜਿਹੜੇ ਨੇ ਇੰਟਰਵਿਊ ਦੇਣ ਲੱਗੇ, ਉਹਨਾਂ ਦੀ ਜ਼ੁਬਾਨ ਜਿਹੜੀ ਆ ਥਥਲਾ ਜਾਂਦੀ ਹੈ ਕਿਉਂਕਿ ਇਸ ਕਿਸਮ ਦਾ ਪੈਨੀਟ੍ਰੇਟਿੰਗ ਉਹਨਾਂ ਦਾ ਸਟਾਈਲ ਹੈ ਔਰ ਥੋਰੋ ਨੇ ਹਰ ਗੱਲ ਦੇ ਵਿੱਚ, ਕਾਲਮਨਿਸਟ ਵੀ ਨੇ। ਸੋ ਉਹਨਾਂ ਦਾ ਅੱਜ ਇੱਕ ਆਰਟੀਕਲ ਕਰਨ ਥਾਪਰ ਦਾ, ਹਾਲਾਂਕਿ ਇਨ ਦਾ ਐਂਡ ਆਫ ਦਾ ਡੇ ਸਾਰੇ ਨੈਸ਼ਨਲਿਸਟ ਨੇ, ਉਹ ਕਿਸੇ ਕੋਲੋਂ ਇਹ ਐਕਸਪੈਕਟ ਕਰਨਾ ਕਿ ਜੀ ਉਹ ਇੰਡੀਅਨ ਨੇਸ਼ਨ ਦੇ ਹੱਕ 'ਚ ਨਾ ਭੁਗਤਣ, ਲੇਕਿਨ ਕੁਝ ਲੋਕ ਜ਼ਰੂਰ ਐਸੇ ਖਾਸ ਤੌਰ ਤੇ ਇੰਟੈਲੈਕਚੁਅਲ ਲੈਵਲ ਤੇ ਨੇ, ਜਿਵੇਂ ਅਸੀਂ ਮਨੀ ਸ਼ੰਕਰ ਆਇਰ ਦਾ ਆਰਟੀਕਲ ਡਿਸਕਸ ਕੀਤਾ ਜਿਹਨੂੰ ਕਾਫੀ ਜਿਹੜਾ ਪਸੰਦ ਕੀਤਾ ਹੈ। ਔਰ ਇਸੇ ਤਰ੍ਹਾਂ ਕਰਨ ਥਾਪਰ ਵੀ ਜਿਹੜਾ ਜਿਹਨੇ ਜਦੋਂ ਇੰਟਰਵਿਊ ਕਰਦਾ ਹੈ ਉਹਦੇ ਵਿੱਚ ਉਹ ਕਈ ਵਾਰੀ ਆਊਟ ਆਫ ਬਾਕਸ ਵੀ ਸਬ ਕੰਟੀਨੈਂਟ ਦੇ ਐਂਗਲ ਤੋਂ ਵੀ ਉਹ ਗੱਲ ਕਰਦਾ। ਉਹਨਾਂ ਦਾ ਇੱਕ ਬੜਾ ਅੱਛਾ ਆਰਟੀਕਲ ਅੱਜ ਟ੍ਰਿਬਿਊਨ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਨਿਰਪੱਖ ਰਹਿੰਦੇ ਆ, ਕਿਉਂਕਿ ਇਹ ਵੀ ਇੱਕ ਐਂਕਰ ਦਾ ਜਾਂ ਜਰਨਲਿਸਟ ਦਾ, ਪੱਤਰਕਾਰ ਦਾ ਇਹ ਧਰਮ ਹੁੰਦਾ ਹੈ ਜਾਂ ਮਜ਼ਹਬ ਹੁੰਦਾ ਹੈ, ਜੇ ਐਥਿਕਸ ਦੇ ਹਵਾਲੇ ਨਾਲ ਜਾਈਏ ਕਿ ਉਹ ਸਾਈਡ ਨਾ ਲਏ। ਬਿਲਕੁਲ ਉਹਦਾ ਓਪੀਨੀਅਨ ਤਾਂ ਹੁੰਦਾ ਹੈ, ਤਾਂ ਹੋ ਨਹੀਂ ਸਕਦਾ ਵੀ ਕਿਸੇ ਦਾ ਕੋਈ ਓਪੀਨੀਅਨ ਨਾ ਹੋਏ, ਪਰ ਜਦੋਂ ਉਹ ਪ੍ਰੈਜੈਂਟੇਸ਼ਨ ਦੇ ਜਾਂ ਉਹਦੀ ਲਿਖਤ ਹੋਏ ਜਾਂ ਕਿਸੇ ਥਾਂ ਨੂੰ ਕਿਸੇ ਘਟਨਾ ਨੂੰ ਉਹ ਰਿਪੋਰਟ ਕਰੇ ਤੇ ਉਹਦੇ 'ਚ ਕਿਸੇ ਪੱਖ ਦੇ ਵਿੱਚ ਜਿਹੜਾ ਉਹ ਬਾਇਜ਼ ਨਾ ਹੋਏ, ਉਹ ਉਹਦੀ ਨਿਰਪੱਖ ਰਿਪੋਰਟਿੰਗ ਕਰੇ। ਔਰ ਇਸ ਨੂੰ ਵੀ ਅਸੀਂ ਜੇ ਨਿਰਪੱਖਤਾ ਨਾਲ ਦੇਖੀਏ ਤੇ ਉਹਨਾਂ ਨੇ ਇਮਾਨਦਾਰੀ ਨਾਲ, ਜਿਵੇਂ ਉਹਦੇ ਇੱਕ ਦੋ ਨੁਕਤੇ ਨੇ ਜਿਹੜੇ ਸਾਨੂੰ ਜਾਂ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਪਸੰਦ ਨਹੀਂ ਆਉਣਗੇ, ਲੇਕਿਨ ਫਿਰ ਵੀ ਬਾਈ ਐਂਡ ਲਾਰਜ ਉਹਨਾਂ ਨੂੰ ਚੈਲੰਜ ਹੈ ਕਿ ਤੁਸੀਂ ਕਿਵੇਂ ਇਸ ਕਿਸਮ ਦੀ ਹਿਸਟੋਰੀਕਲ ਸ਼ਖਸੀਅਤ ਨੂੰ ਛੁਟਿਆ ਸਕਦੇ ਹੋ। ਔਰ ਉਹਦੇ ਜਿਹੜਾ ਕਨਕਲੂਜਨ ਦੇ ਵਿੱਚ ਉਹਨਾਂ ਨੇ ਜਾ ਕੇ ਕਿਹਾ ਕਿ ਜਿਹੜੀ ਟੂ ਨੇਸ਼ਨ ਥਿਊਰੀ ਦੇ ਲਈ ਜਿਹਦੇ ਚੋਂ ਪਾਕਿਸਤਾਨ ਨਿਕਲਿਆ ਉਹਨਾਂ ਨੂੰ ਬਲੇਮ ਕੀਤਾ ਜਾਂਦਾ, ਇਹ ਸਭ ਤੋਂ ਪਹਿਲਾਂ ਸਾਵਰਕਰ ਨੇ ਦਿੱਤੀ 3-4 ਸਾਲ ਪਹਿਲਾਂ, ਈਵਨ ਇਸ ਤੋਂ ਪਹਿਲਾਂ ਕਿ ਕਾਇਦੇ ਆਜ਼ਮ ਨੇ ਇਸ ਦੇ ਉੱਤੇ ਸਟੈਂਡ ਲਿਆ। ਸੋ ਇਹ ਇਸ ਆਰਟੀਕਲ ਦਾ ਸਿਰਲੇਖ ਹੈ, ਸਰਵਰਕ ਕਹਿੰਦੇ ਨੇ ਇਹਨੂੰ, ਵਾਈ ਜਿਨਾਜ਼ ਪੋਰਟਰੇਟ ਹੈਂਗਸ ਇਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ। ਕਿਉਂ ਹੈ? It's not just Jinnah's secular politics of the early decades of 20th century that is being ignored by the Aligarh protesters, but also the values he practiced. Though Muslim, he married outside his religion at a time when such unions were unusual and unwelcome. ਕਿ ਜਿਹੜੇ ਲੋਕ ਅੱਜ ਜਿਨ੍ਹਾਂ ਦੀ ਸੈਕੂਲਰ ਸਿਆਸਤ ਦਾ ਵਿਰੋਧ ਕਰ ਰਹੇ ਨੇ 20ਵੀਂ ਸਦੀ ਦੇ ਵਿੱਚ ਦੇ ਬਿਗਨਿੰਗ ਜਿਹੜੀ ਉਹਨਾਂ ਦੀ ਸੀ, ਉਹ ਇਸ ਸਭ ਨੂੰ ਜਿਹੜਾ ਇਗਨੋਰ ਕਰ ਰਹੇ ਨੇ ਕਿ ਜਿਹੜੀਆਂ ਵੈਲਿਊਜ਼, ਕਦਰਾਂ ਕੀਮਤਾਂ ਮਿਸਟਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਅਪਣਾਈਆਂ ਔਰ ਉਹਨਾਂ ਨੇ ਸ਼ੁਰੂ, ਕਿਉਂਕਿ ਹਮੇਸ਼ਾ ਤੁਸੀਂ ਇੱਕ ਜੂਸੀ ਸਟਾਰਟ ਦਿੰਦੇ ਹੋ ਕਿ ਭਾਵੇਂ ਉਹ ਖੁਦ ਮੁਸਲਮਾਨ ਸਨ ਪਰ ਉਹਨਾਂ ਨੇ ਆਪਣੇ ਧਰਮ ਤੋਂ ਬਾਹਰ ਜਿਹੜਾ ਵਿਆਹ ਕੀਤਾ ਪਾਰਸੀ ਲੜਕੀ ਦੇ ਨਾਲ, ਉਹਨਾਂ ਨੇ ਨਹੀਂ ਕਿਹਾ ਅੱਗੇ ਜਾ ਕੇ ਹੋਏਗਾ। ਔਰ ਉਹਨਾਂ ਨੇ ਕਿਹਾ ਜੀ ਉਸ ਜ਼ਮਾਨੇ 'ਚ ਐਸਾ ਜਿਹੜਾ ਕਰਨਾ ਉਹ ਸੋਚਿਆ ਵੀ ਨਹੀਂ ਸੀ ਜਾਂਦਾ ਔਰ ਅਨਵੈਲਕਮ ਸੀ। ਔਰ ਫਿਰ ਉਹਨਾਂ ਨੇ ਜਿਹੜਾ there is a lot that human ingenuity or craftiness can amend and change but not history, ਕਿ ਬਹੁਤ ਕੁਛ ਹੈ ਜਿਹਨੂੰ ਇਨਸਾਨੀ ਚਲਾਕੀ ਔਰ ਦੂਜੀ ਉਹ ਬਦਲ ਸਕਦੀ ਹੈ ਪਰ ਇਤਿਹਾਸ ਨੂੰ ਨਹੀਂ ਬਦਲਿਆ ਜਾ ਸਕਦਾ। what has happened cannot be undone, ਜੋ ਹੋਇਆ ਉਹਨੂੰ ਤੁਸੀਂ ਅਨਡੂ ਨਹੀਂ ਕਰ ਸਕਦੇ, ਉਹਨੂੰ ਤੁਸੀਂ ਬਦਲ ਨਹੀਂ ਸਕਦੇ। you can of course deny historical truths but that's only self deception. In the end you only succeed in making a fool of yourself. The informed or the aware are never taken in. ਠੀਕ ਹੈ ਤੁਸੀਂ ਕੁਝ ਇਤਿਹਾਸ ਦੀਆਂ ਸੱਚਾਈਆਂ ਤੋਂ ਮੁਨਕਰ ਹੋ ਸਕਦੇ ਹੋ,
ਪਰ ਉਹ ਤਾਂ ਆਪਣੇ ਆਪ ਨੂੰ ਧੋਖਾ ਦੇਣਾ। ਜੀ ਔਰ ਇਨ ਦਾ ਐਂਡ ਦਾ ਮਤਲਬ ਅਖੀਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਹੀ ਮੂਰਖ ਬਣਾ ਰਹੇ ਹੁੰਦੇ ਹੋ। ਜਿਹੜੇ ਇਨਫੋਰਮਡ ਨੇ, ਜਿਹੜੇ ਜਾਣੂ ਨੇ, ਔਰ ਉਹ ਕਦੇ ਵੀ ਇਸ ਕਿਸਮ ਦੇ ਜਿਹੜੇ ਝੂਠ ਦੇ ਵਿੱਚ ਗਲਤਾਨ ਨਹੀਂ ਹੁੰਦੇ। I am afraid this is precisely what the movement led by Satish Gautam, the BJP's Aligarh MP, the Hindu Yuva Vahini and Akhil Bharatiya Vidyarthi Parishad against the hanging of Jinnah's portrait in Aligarh Muslim University amounts to. It's a myopic attempt to reverse history and deny certain truths about Muhammad Ali Jinnah. ਉਹਨਾਂ ਨੇ ਕਿਹਾ ਜੀ ਕਿ ਜਿਹੜਾ ਇਤਿਹਾਸ ਨੂੰ ਮਰੋੜਨਾ ਹੈ ਜਾਂ ਮੁਨਕਰ ਹੋਣਾ ਹੈ, ਉਹੀ ਕੁਛ ਅੱਜ ਅਲੀਗੜ੍ਹ ਦਾ MP ਸਤੀਸ਼ ਗੌਤਮ ਔਰ BJP ਦੀ ਜਿਹੜਾ ਯੁਵਾ ਵਿੰਗ ਹਿੰਦੂ ਯੁਵਾ ਵਾਹਿਨੀ ਔਰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਲੋਕ ਕਰ ਰਹੇ ਨੇ, ਜਿਹੜੇ ਕਿ ਮਿਸਟਰ ਜਿਨ੍ਹਾਂ ਦੀ ਅਲੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਹੜੀ ਪਿਕਚਰ ਹੈ ਉਸ ਨੂੰ ਲਾਉਣਾ ਚਾਹੁੰਦੇ ਨੇ। ਔਰ ਇਹ ਬੜੀ ਤੰਗ ਜਿਹੜੀ ਹੈ ਦ੍ਰਿਸ਼ਟੀ ਹੈ, ਕਿਉਂਕਿ ਕੁਛ ਮਿਸਟਰ ਜਿਨ੍ਹਾਂ ਬਾਰੇ ਇਤਿਹਾਸ ਦੀਆਂ ਸੱਚਾਈਆਂ ਨੇ ਜਿਨ੍ਹਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜੀ First of all, the Jinnah of the first 3 decades of 20th century was a different person to the man the Pakistanis call Qaid-e-Azam. ਕਿ 20ਵੀਂ ਸਦੀ ਦੇ ਪਹਿਲੇ 3 ਦਹਾਕਿਆਂ 'ਚ, ਕਿਉਂਕਿ ਮਿਸਟਰ ਜਿਨ੍ਹਾਂ ਜਿਹੜੇ ਨੇ ਉਹ 20ਵੀਂ ਸਦੀ ਦੀ ਬਿਗਨਿੰਗ 'ਚ ਹੀ ਕਾਂਗਰਸ ਦਾ ਹਿੱਸਾ ਬਣੇ ਔਰ ਮੁਸਲਿਮ ਲੀਗ ਦੇ ਨਾਲ ਜਦੋਂ ਉਹ ਜੁੜੇ ਵੀ, ਉਸ ਤੋਂ ਬਾਅਦ ਵੀ ਉਹ ਕੁਝ ਵਕਤ ਇੰਗਲੈਂਡ ਚਲੇ ਗਏ, ਉੱਥੇ ਵੀ ਕਾਮਯਾਬ ਅਟਾਰਨੀ ਹੋਏ। ਔਰ ਫਿਰ ਜਿਹੜਾ ਪਾਕਿਸਤਾਨ ਦਾ ਰੈਜ਼ੋਲੂਸ਼ਨ ਹੈ ਉਹ ਤਾਂ ਉਹਨਾਂ ਨੇ 1940 ਦੇ ਵਿੱਚ ਕੀਤਾ। ਸੋ ਪਹਿਲੇ 3 ਦਹਾਕੇ ਉਹਨਾਂ ਨੇ 1930 ਤੱਕ ਕਿਹਾ ਕਿ ਜਿਨ੍ਹਾਂ ਜਿਹੜੇ ਨੇ ਉਹ ਬਿਲਕੁਲ ਡਿਫਰੈਂਟ ਸੀ। ਉਦੋਂ ਉਹ ਕਾਇਦੇ ਆਜ਼ਮ ਨਹੀਂ ਸੀ ਜਿਸ ਰੂਪ ਨੂੰ ਅੱਜ ਪਾਕਿਸਤਾਨ ਦੇ ਵਿੱਚ ਐਡਮਾਇਰ ਕੀਤਾ ਜਾਂਦਾ। He was one of the most important and highly regarded members of the Congress Party, which he joined in 1906. At the time, it is said he acted as Dada Bhai Nauroji's private secretary. He joined the Muslim League only in 1913, having pointedly refused to do so at its foundation. ਉਹਨੇ ਕਿਹਾ ਜੀ ਉਹ ਕਾਂਗਰਸ ਦੇ ਬੜੇ ਸਤਿਕਾਰਤ ਮੈਂਬਰ ਸੀ। ਦਾਦਾ ਭਾਈ ਨੌਰੋਜੀ ਜਿਹੜਾ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਰਿਹਾ, ਇੱਕ ਸਟੇਜ ਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਨੇ ਪ੍ਰਾਈਵੇਟ ਸੈਕਟਰੀ ਕਿਹਾ ਜਾਂਦਾ ਸੀ। ਜਦੋਂ ਮੁਸਲਿਮ ਲੀਗ ਬਣੀ ਉਦੋਂ ਉਹਨਾਂ ਨੇ ਜੁਆਇਨ ਨਹੀਂ ਸੀ ਕੀਤਾ ਮੁਸਲਿਮ ਲੀਗ ਨੂੰ, ਉਹਨਾਂ ਨੇ 1913 ਦੇ ਵਿੱਚ ਜੁਆਇਨ ਕੀਤਾ। ਔਰ ਫਿਰ ਉਹਨਾਂ ਨੇ ਕਿਹਾ in 1916 when he helped forge the Lucknow Pact, Sarojini Naidu called him the ambassador of Hindu-Muslim unity. In fact, the designation was possibly coined a few years earlier by Gopal Krishna Gokhale, who also considered Jinnah free from any sectarian prejudice. Indeed, it was Jinnah's opposition to Gandhi's Khilafat movement that started his break with Congress. He found the intermingling of religion and politics unacceptable. ਹੁਣ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵੀ ਜਦੋਂ ਵੱਡਾ ਸੰਸਾਰ ਯੁੱਧ ਚੱਲ ਰਿਹਾ ਸੀ, ਆਟੋਮੈਨ ਅੰਪਾਇਰ ਜਿਹੜਾ ਆਟੋਮੈਨ ਦਾ ਬਾਦਸ਼ਾਹ ਸੀ ਉਹ ਖਲੀਫਾ ਵੀ ਸੀ ਜੀ, ਔਰ ਸਾਰਾ ਮਿਡਲ ਈਸਟ ਉਹਨਾਂ ਦੇ ਕੰਟਰੋਲ 'ਚ ਸੀ। 600 ਸਾਲ ਉਹਨਾਂ ਦੇ ਕੋਲ ਰਹੇ ਔਰ ਉਹਨਾਂ ਦੀ ਡਿਫੀਟ ਹੋਈ ਔਰ ਅੰਗਰੇਜ਼ਾਂ ਨੇ ਜਿਹੜੀ ਟੈਰੀਟਰੀ 'ਚੋਂ ਲਿਬਰੇਟ ਕੀਤਾ। ਉਹਨਾਂ ਨੇ ਕਿਹਾ ਜੀ ਖਿਲਾਫਤ ਖਤਮ, ਖਲੀਫਾ ਸਿਸਟਮ ਖਤਮ। ਉਦੋਂ ਭਾਰਤ ਦੇ ਮੁਸਲਮਾਨਾਂ ਦੇ ਵਿੱਚ ਇੱਕ ਮੂਵਮੈਂਟ ਖੜੀ ਹੋ ਗਈ ਜਿਹਨੂੰ ਖਿਲਾਫਤ ਲਹਿਰ ਕਿਹਾ ਜਾਂਦਾ ਹੈ, ਖਲੀਫੇ ਦੇ ਹੱਕ 'ਚ ਕਿ ਨਹੀਂ ਖਲੀਫਾ ਹੋਣਾ ਚਾਹੀਦਾ। ਔਰ ਤੁਸੀਂ ਗਾਂਧੀ ਦੀ ਚਲਾਕੀ ਦੇਖੋ, ਗਾਂਧੀ ਜਿਹੜਾ ਹੈ ਉਹ ਖਿਲਾਫਤ ਦੇ ਹੱਕ 'ਚ ਉਹਨਾਂ ਮੁਸਲਮਾਨਾਂ ਨੂੰ ਖੁਸ਼ ਕਰਨ ਦੇ ਲਈ ਜਿਹੜੇ ਖਿਲਾਫਤ ਦੇ ਹੱਕ 'ਚ ਸੀ ਉਹਨੇ ਸਪੋਰਟ ਕਰ ਦਿੱਤੀ, ਕਿਉਂਕਿ ਗਾਂਧੀ ਓਪਰਚੁਨਿਸਟ ਸੀ। ਉਹਨੂੰ ਜਦੋਂ ਲੱਗਾ ਕਿ ਵੀ ਸਿੱਖਾਂ ਦੀ ਸਪੋਰਟ ਕਰਨੀ ਹੈ ਤੇ ਫਿਰ ਨਨਕਾਣਾ ਸਾਹਿਬ ਦੇ ਜਿਹੜੇ ਮੋਰਚੇ ਦੇ ਵੇਲੇ ਵੀ ਉਹ ਪਹੁੰਚ ਗਿਆ। ਨਨਕਾਣਾ ਸਾਹਿਬ ਦੇ ਸਾਕੇ ਵੇਲੇ ਚਾਬੀਆਂ ਦਾ ਮੋਰਚਾ ਅਕਾਲੀਆਂ ਨੇ ਫਤਿਹ ਕੀਤਾ ਤੇ ਉਹਨੇ ਕਿਹਾ ਜੀ ਕਿ ਕੰਗ੍ਰੈਚੁਲੇਸ਼ਨਸ, ਯੂ ਹੈਵ ਵਨ ਦਾ ਫਸਟ ਵਾਰ ਆਫ ਇੰਡੀਪੈਂਡੈਂਸ, ਮੁਬਾਰਕ ਹੋਏ, ਪਹਿਲੀ ਤੁਸੀਂ ਆਜ਼ਾਦੀ ਦੀ ਲੜਾਈ ਜਿੱਤ ਲਈ। ਸੋ ਉਦੋਂ ਉਹਨੂੰ ਲੱਗਦਾ ਸੀ ਕਿ ਮੁਸਲਮਾਨਾਂ ਨੂੰ ਨਾਲ ਰੱਥੀ ਕਰਨ ਲਈ ਖਿਲਾਫਤ ਦੀ ਹਮਾਇਤ ਕਰ ਦਿੱਤੀ। ਪਰ ਕਾਇਦੇ ਆਜ਼ਮ ਆਪਣੇ ਵਰਡ ਡੀਡ ਪ੍ਰਿੰਸੀਪਲ ਦੇ ਪੱਕੇ ਸੀ। ਉਹ ਇਸ ਗੱਲ 'ਚ ਯਕੀਨ ਰੱਖਦੇ ਸੀ ਕਿ ਮਜ਼ਹਬ ਔਰ ਸਿਆਸਤ ਇਹ ਮਿਕਸ ਨਹੀਂ ਕਰਨੀ ਚਾਹੀਦੀ। ਔਰ ਇਹੀ ਕਾਰਨ ਸੀ ਕਿ ਉਹ ਕਾਂਗਰਸ ਤੋਂ ਵੱਖ ਹੋ ਗਏ। ਉਹਨਾਂ ਨੇ ਕਿਹਾ ਇਹ ਗਾਂਧੀ ਠੀਕ ਨਹੀਂ ਕਰ ਰਹੇ ਔਰ ਅਲਟੀਮੇਟਲੀ ਜਿਹੜਾ ਉਹਨਾਂ ਦਾ ਕਾਂਗਰਸ ਤੋਂ ਵੱਖ ਹੋਣ ਦਾ ਛੱਡਣ ਦਾ ਕਾਰਨ ਹੀ ਇਹ ਸੀ ਕਿ ਉਹ ਗਾਂਧੀ ਦੀਆਂ ਨੀਤੀਆਂ ਦੇ ਨਾਲ ਜਿਹੜੀਆਂ ਕਿ ਓਪਰਚੁਨਿਸਟਿਕ ਸੀਗੀਆਂ ਉਹਨਾਂ ਦੇ ਨਾਲ ਉਹ ਸਹਿਮਤ ਨਹੀਂ ਸੀ। ਬਿਲਕੁਲ। ਔਰ ਉਹਨਾਂ ਨੇ ਕਿਹਾ ਕਿ ਵੀ ਜਦੋਂ 1916 ਦੇ ਵਿੱਚ ਉਹਨਾਂ ਨੇ ਲਖਨਊ ਪੈਕਟ, ਔਰ ਲਖਨਊ ਪੈਕਟ ਦੇ ਉੱਤੇ ਜੇ ਕਾਂਗਰਸ ਸੱਚਾਈ ਨਾਲ ਪਹਿਰਾ ਦਿੰਦੀ
ਜੀ ਤੇ ਇਹ ਇੱਕ ਆਪਸੀ ਮੀਟਿੰਗ ਪੁਆਇੰਟ ਸੀ ਹਿੰਦੂਆਂ ਔਰ ਮੁਸਲਮਾਨਾਂ ਦਾ, ਔਰ ਜਿਸ ਲਖਨਊ ਪੈਕਟ ਨੂੰ ਸਾਈਨ ਕਰਵਾਉਣ 'ਚ ਕਾਇਦੇ ਆਜ਼ਮ ਨੇ ਵੱਡਾ ਰੋਲ ਅਦਾ ਕੀਤਾ ਸੀ। ਔਰ ਉਦੋਂ ਸਰੋਜਨੀ ਨਾਇਡੂ ਨੇ ਉਹਨਾਂ ਨੂੰ ਹਿੰਦੂ ਮੁਸਲਿਮ ਏਕਤਾ ਦਾ ਐਂਬੈਸਡਰ ਕਿਹਾ ਸੀ। ਔਰ ਇਹ ਕਰਨ ਥਾਪਰ ਕਹਿੰਦੇ ਨੇ ਵੀ ਇਨਫੈਕਟ ਇਹ ਜਿਹੜਾ ਟਾਈਟਲ ਹੈ ਬਹੁਤ ਪਹਿਲਾਂ ਉਹਨਾਂ ਨੂੰ ਗੋਪਾਲ ਕ੍ਰਿਸ਼ਨ ਗੋਖਲੇ ਨੇ ਦਿੱਤਾ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਇਸ ਬੰਦੇ ਦੇ ਵਿੱਚ ਕੋਈ ਮਜ਼ਹਬੀ ਨਫ਼ਰਤ ਜਾਂ ਕੋਈ ਵਿਤਕਰੇ ਦੀ ਭਾਵਨਾ ਨਹੀਂ ਹੈ, ਇਹ ਬਿਲਕੁਲ ਪਾਕ ਹੈ ਕਿਸੇ ਵੀ ਇਸ ਕਿਸਮ ਦੇ ਵਿਤਕਰੇ ਤੋਂ। ਔਰ ਫਿਰ ਜਿਨਾ ਵਾਸ ਆਲਸੋ ਵਨ ਆਫ ਦਾ ਫੋਰਮੋਸਟ ਲਾਇਰਸ ਆਫ ਹਿਸ ਟਾਈਮ। ਹੁਣ ਕਰਨ ਥਾਪਰ ਕਹਿ ਰਹੇ, ਇਹ ਕੋਈ ਪਾਕਿਸਤਾਨੀ ਨਹੀਂ ਲਿਖ ਰਿਹਾ ਹੈ, ਇੱਕ ਸਟਾਂਚ ਇੰਡੀਅਨ ਨੈਸ਼ਨਲਿਸਟ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਜੀ ਜਿਨਾ ਆਪਣੇ ਵੇਲੇ ਦਾ ਬਹੁਤ ਵੱਡਾ ਵਕੀਲ ਸੀ। In 1908 he defended Bal Gangadhar Tilak against the charge of sedition for the first time. He did so again in 1916. The case was lost on the first occasion but spectacularly won on the second attempt. Had Jinnah lost, Tilak could have ended up in the penal colony in the Andamans. मैं already शायद मैं पहला गोपाल कृष्ण गोखले किया, पर ये बाल गंगाधर तिलक ਦਾ ਕੇਸ ਉਹਨਾਂ ਨੇ 1908 ਚ ਲੜਿਆ, ਉਦੋਂ ਲੂਜ਼ ਕੀਤਾ। ਦੇਸ਼ ਧਰੋਹ ਦਾ ਕੇਸ ਸੀ ਉਹਨਾਂ ਦਾ, ਫਿਰ 1916 ਚ ਲੜਿਆ। ਉਹ ਕਿਹਾ ਜਿਹੜਾ ਜਿੱਤਿਆ ਉਹਨਾਂ ਨੇ ਸਪੈਕਟੈਕੂਲਰ ਵਿਕਟਰੀ, ਉਹਨੇ ਕਿਹਾ ਜੇ ਉਹ ਨਾ ਜਿੱਤਦੇ ਤੇ ਇਹ ਜਿਹੜਾ ਬਾਲ ਗੰਗਾਧਰ ਤਿਲਕ ਹੈ ਇਹ ਕਾਲੇ ਪਾਣੀ ਦੀ ਜੇਲ੍ਹ ਚ ਹੁੰਦਾ। In the 1930s, when he left India, temporarily turning his back on politics, he established himself as one of the leading lawyers in London. At the time, he was the only Indian to do so. In the 8 decades since, a mere handful have been able to emulate him. ਬਾਕੀ ਦਾ ਥਰਡ ਕਲਾਸ ਵਕੀਲ ਸੀ। ਗਾਂਧੀ ਆਪ ਵੀ ਹਰ ਥਾਂ ਤੇ ਫੇਲ ਹੋਇਆ। ਨਹਿਰੂ ਆਪਣੇ ਪਿਓ ਦਾ ਖੱਟਿਆ ਖਾਂਦਾ ਸੀ ਕਿਉਂਕਿ ਪਿਓ ਦਾ ਚੰਗਾ ਵਕੀਲ ਸੀ। ਪਰ ਕਾਇਦੇ ਆਜ਼ਮ ਨੇ ਇੰਗਲੈਂਡ ਚ ਆ ਕੇ ਉਹਨਾਂ ਜ਼ਮਾਨਿਆਂ ਜਦੋਂ ਅਜੇ ਇੰਡੀਆ ਕਾਲੋਨੀ ਸੀ ਬ੍ਰਿਟਿਸ਼ਰਸ ਦੀ, ਕਾਮਯਾਬ ਪ੍ਰੈਕਟਿਸ ਸੈੱਟ ਕੀਤੀ। ਔਰ ਕਰਨ ਥਾਪਰ ਕਹਿ ਰਿਹਾ ਕਿ ਉਹੀ ਇੱਕੋ ਇੱਕ ਸੀ। ਉਸ ਤੋਂ ਬਾਅਦ ਇਸ ਗੱਲ ਨੂੰ 80 ਸਾਲ ਹੋ ਗਏ ਨੇ। ਵੈਰੀ ਫਿਊ ਨੇ ਜਿਹੜੇ ਨਿੱਕੇ ਮੋਟੇ ਤਾਂ ਅਸਾਈਲਮ ਦੀਆਂ ਅਰਜ਼ੀਆਂ ਲਿਖਣ ਵਾਲੇ ਬਥੇਰੇ ਹੋਣਗੇ ਕਿ ਜਿਸ ਲੈਵਲ ਤੇ ਉਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਹੈ ਉਹਨਾਂ ਜ਼ਮਾਨਿਆਂ 'ਚ ਉਹਨਾਂ ਦਾ ਜਿਹੜਾ ਮਾਡਲ ਹੈ ਉਹ ਅੱਜ ਵੀ ਐਮੂਲੇਟ ਨਹੀਂ ਹੋਇਆ। This is the background against which the Students' Union of Aligarh Muslim University offered him life membership in 1938. This is why his portrait hangs in their office. Yet these facts are either unknown or to be ignored by Gautam, the Hindu Yuva Vahini and Akhil Bharatiya Vidyarthi Parishad. But if you want to be truthful to history, these facts cannot be forgotten or overlooked. उन्होंने कहा ये बैकग्राउंड है जिदे करके 1938 ਦੇ ਵਿੱਚ ਉਹਨਾਂ ਦੀ ਪੋਰਟਰੇਟ ਲਾਈ ਗਈ। ਹਾਲਾਂਕਿ ਕਰਨ ਥਾਪਰ ਨੇ ਉਹਨਾਂ ਦੇ ਫਾਊਂਡਰ ਮੈਂਬਰ ਹੋਣ ਦੀ ਗੱਲ ਨਹੀਂ ਕੀਤੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ, ਜਿਹਦੇ 'ਚ ਉਹਨਾਂ ਨੇ ਕਾਫੀ ਵੱਡਾ ਸਮ ਜਿਹੜਾ ਉਹ ਡੋਨੇਟ ਵੀ ਕੀਤਾ। ਉਹਨਾਂ ਨੇ ਕਿਹਾ ਕਿ ਬਈ ਇਸ ਫੈਕਟ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਜੇ ਤੁਸੀਂ ਸੱਚਾਈ ਰੱਖਣੀ ਹੈ ਇਤਿਹਾਸ ਦੇ ਨਾਲ, ਫਿਰ ਤੁਸੀਂ ਫੈਕਟਸ ਕੈਨ ਨਾਟ ਬੀ ਫੋਰਗੋਟਨ ਔਰ ਓਵਰਲੁਕਡ। ਨਾ ਸੱਚਾਈਆਂ ਨੂੰ ਭੁਲਾਇਆ ਜਾ ਸਕਦਾ, ਨਾ ਅਣਗੌਲਿਆ ਕੀਤਾ ਜਾ ਸਕਦਾ। ਇਫ ਐਨੀਥਿੰਗ ਥੀਸ ਆਰ ਫੈਕਟਸ ਦੈਟ ਪਾਕਿਸਤਾਨ ਫਾਈਂਡਸ ਡਿਫਿਕਲਟ ਟੂ ਰੀਕਨਸਾਈਲ ਵਿਦ। ਉਹਨਾਂ ਨੇ ਕਿਹਾ ਜੀ ਇਹ ਤਾਂ ਈਵਨ ਪਾਕਿਸਤਾਨੀਆਂ ਨੂੰ ਔਖ ਹੁੰਦੀ ਹੈ ਇਹਨਾਂ ਨੂੰ ਰੀਕਨਸਾਈਲ ਕਰਦੇ, ਤੇ ਇਹ ਜਿਹੜੇ ਨੇ ਉਹਦੇ ਤੋਂ ਮੁਨਕਰ ਨੇ। ਹਾਊਐਵਰ ਇਟਸ ਨਾਟ ਜਸਟ ਜਿਨਾਸ ਪੋਲਿਟਿਕਸ of the early decades of 20th century that is being ignored by Aligarh protesters, but also the values and principles he practiced in his personal life. ਕਿ ਇਹੀ ਨਹੀਂ ਵੀ ਉਹਨਾਂ ਦੀ ਉਸ ਗੱਲ ਨੂੰ ਇਗਨੋਰ ਕੀਤਾ ਜਾ ਰਿਹਾ, ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਦੀ ਨਿੱਜੀ ਜ਼ਿੰਦਗੀ 'ਚ ਸਨ ਉਹਨਾਂ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ। Though Muslim, he married outside his religion at a time when such unions were not just unusual but also unwelcome. फिर उन्होंने उन्हों दी ईटिंग और दूसरिया हैबिट्स की गल की और उन्होंने कहा कि एंड ही वॉज वन ऑफ द मोस्ट स्मार्टली ड्रेस्ड मैन ऑफ हिज टाइम, फेमस इन पर्टिकुलर फॉर हिज कोरिस्पोंडेंट शूज। उन्होंने कहा कि उस टाइम दे सब तो वैल ड्रेस्ड मैन सी। मैं किते पढ़िया भी जिहड़ी टाई उन्होंने एक बारी बन ली फिर दोबारा नहीं उन्होंने कदे बनी। और इन्ना खूबसूरत, वैसे भी पतले दुबले लम्मे और ऑलवेज वैल ड्रेस्ड। उन्होंने कदे क्रीज जिहड़ी इवन मैचिंग शूज जिहड़े सी वो अपने आप च लेजेंड सी उन्हों दा ड्रेसअप होना। वेरी नाइस। एंड ही वाज वन ऑफ द मोस्ट स्मार्टली ड्रेस्ड मैन ऑफ हिज टाइम, फेमस इन पर्टिकुलर। मैं पढ़ लिया। इन मैनी वेज दिस इमेज ऑफ जिन्ना इज मोर लाइकली टू रेजोनेट विद मॉडर्न अर्बन इंडियंस दैन गांधीज गोट मिल्क ड्रिंकिंग वेजिटेरियन ऑस्टेरिटी। उन्होंने कहा जी अज दे
ਜਿਹੜੇ ਇੰਡੀਅਨ ਸ਼ਹਿਰੀ ਨੇ ਉਹਨਾਂ ਨਾਲ ਉਹ ਦੇਖਣ ਤੇ ਉਹਨਾਂ ਨੂੰ ਜਿਨ੍ਹਾਂ ਦਾ ਉਹ ਇਮੇਜ ਜ਼ਿਆਦਾ ਫਿੱਟ ਬਹਿੰਦਾ ਹੈ ਦੈਨ ਬੱਕਰੀ ਦਾ ਦੁੱਧ ਪੀਣ ਵਾਲਾ ਔਰ ਜਿਹੜਾ ਬਿਲਕੁਲ ਅਧਨੰਗਾ ਗਾਂਧੀ ਲੰਗੋਟਾ ਲਪੇਟਿਆ ਹੈ। Even at the very moment of partition and the foundation of Pakistan, you could argue that Jinnah remained true to the values of secularism and religious equality. ਉਹਨਾਂ ਕਿਹਾ ਜਦੋਂ ਬਣ ਵੀ ਗਿਆ ਉਹਨਾਂ ਦੀ ਜਿਹੜੀ ਸਪੀਚ ਹੈ ਅਗਸਤ 11 1947 ਦੇ ਨੇ ਕੋਟ ਕੀਤਾ ਕਿ ਉਹਨਾਂ ਨੇ ਬੜਾ ਕਲੀਅਰਲੀ ਕਿਹਾ ਕਿ you are free to go to your temples, you are free to go to your mosques or to any other place of worship in the state of Pakistan. You may belong to any religion or caste or creed. That has nothing to do with the business of the state. There is no discrimination, no distinction between one community and another, no discrimination between one caste or creed and another. We are starting with this fundamental principle that we are all citizens and equal citizens of one state. ਇਹ ਉਹਨਾਂ ਦੀ ਸਪੀਚ ਹੈ 11 ਅਗਸਤ 1947 ਨੂੰ ਜਿਹੜਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਜੀ ਤੁਹਾਡਾ ਸਭ ਦਾ ਮੁਲਕ ਹੈ, ਕੋਈ ਧਰਮ ਦਾ ਵਿਤਕਰਾ ਨਹੀਂ ਹੈ, ਤੁਸੀਂ ਆਜ਼ਾਦ ਹੋ ਆਪਣੇ ਮਜ਼ਹਬ ਨੂੰ ਪ੍ਰੈਕਟਿਸ ਕਰਨ 'ਚ। ਸੋ ਹੁਣ ਇਹੀ ਗੱਲ ਜਿਹੜੀ ਕਿਉਂਕਿ ਉਹ ਇੱਕ ਸਚਿਆਰਾ ਬੰਦਾ ਸੀ, ਉਹਨੇ ਕਦੇ ਇਹ ਕਲੇਮ ਨਹੀਂ ਕੀਤਾ ਕਿ ਉਹ ਕੋਈ ਮਸਜਿਦ ਜਾ ਕੇ 5 ਵੇਲੇ ਦੀ ਨਮਾਜ਼ ਪੜ੍ਹਨ ਵਾਲਾ ਹੈ, ਪਰ ਮੈਨ ਆਫ ਇੰਟੈਗ੍ਰਿਟੀ ਜੋ ਕਿਹਾ ਉਹ ਕਰਕੇ ਦਿਖਾਇਆ ਔਰ ਇਮਾਨਦਾਰੀ ਇੰਟੈਗ੍ਰਿਟੀ। ਔਰ ਇਹੀ ਗੱਲ ਹੁਣ ਇਹ ਜਿਹੜੀ ਗੱਲ ਕਰਨ ਥਾਪਰ ਨਾਲ ਕੀ ਹੋਏਗਾ ਕੱਲ ਨੂੰ ਇਹ ਤਾਂ ਪਤਾ ਨਹੀਂ, ਪਰ ਇਹੀ ਗੱਲਾਂ ਐਲਕੇ ਅਡਵਾਨੀ ਜਿਹਨੇ ਰੱਥ ਯਾਤਰਾ ਲੀਡ ਕਰਕੇ ਨਫ਼ਰਤ ਫੈਲਾਈ, ਜਿਹਨੇ ਬਾਬਰੀ ਮਸਜਿਦ ਢਾਉਣ ਦੇ ਵਿੱਚ ਮੋਹਰੀ ਰੋਲ ਅਦਾ ਕੀਤਾ, ਉਹਨੇ ਉਹ ਜਦੋਂ ਕਰਾਚੀ ਗਿਆ ਕਿਉਂਕਿ ਸਿੰਧ ਦਾ ਰਹਿਣ ਵਾਲਾ ਸੀ ਔਰ ਇਹ ਗੱਲ 2005 ਦੀ ਹੈ, ਉੱਥੇ ਉਹਨੇ ਜਿਹੜੀ ਕਾਇਦੇ ਆਜ਼ਮ ਨੂੰ ਆਪਣੀ ਟ੍ਰਿਬਿਊਟ ਦਿੱਤੀ, ਉਹਦਾ ਨਤੀਜੇ ਵਜੋਂ ਪਾਰਟੀ ਚੋਂ ਹੀ ਬਾਹਰ ਹੋ ਕੇ ਖੁੰਝੇ ਲੱਗ ਗਿਆ। ਪਾਰਟੀ 'ਚ ਹੈ ਪਰ ਉਹਨੂੰ ਕਿਹਾ ਜੀ ਤੂੰ ਹੁਣ ਬਹਿ ਕੇ ਆਰਾਮ ਕਰ, ਬੁੱਢਾ ਹੋ ਗਿਆ ਤੂੰ, ਉਹਨੂੰ RSS ਨੇ ਛਿੜਕ ਕੇ ਪਰੇ ਮਾਰਿਆ। ਇਸੇ ਤਰ੍ਹਾਂ ਜਸਵੰਤ ਸਿੰਘ ਫੋਰਨ ਮਿਨਿਸਟਰ ਜਿਹਨੇ ਕਿਤਾਬ ਲਿਖੀ ਔਰ ਉਹਦੇ 'ਚ ਵੀ ਉਹਨੇ ਟ੍ਰਿਬਿਊਟ ਦਿੱਤੀ ਕਿ ਟਰੂਲੀ ਸੈਕੂਲਰ ਸੀ ਵੀ ਪਾਕਿਸਤਾਨ ਬਣਾਉਣ ਦੇ ਵਿੱਚ। ਔਰ ਇਹ ਜਿਹੜਾ ਵੀ ਬੰਦਾ ਸੱਚਾਈ ਨੂੰ ਜਿਵੇਂ ਨੇ ਕਰਨ ਥਾਪਰ ਨੇ ਕਿਹਾ ਜੇ ਤੁਸੀਂ ਖੰਗਾਲੋਗੇ ਟਰੂਥ ਨੂੰ ਤੇ ਫਿਰ ਇਹੀ ਨਿਕਲੇਗਾ ਕਿ ਵੀ ਇਨ ਦਾ ਐਂਡ ਇਹ ਜਿਹੜੀ ਨਫ਼ਰਤ ਵੰਡ ਇਹਦੇ ਲਈ ਸਾਵਰਕਰ ਦਾ ਥਾਟ ਔਰ ਗਾਂਧੀ ਔਰ ਨਹਿਰੂ ਦੀ ਔਰ ਇਹਨਾਂ ਦੇ ਵਿਚਲੀ ਜਿਹੜੀ ਅੰਦਰ ਬੇਈਮਾਨੀ ਕਿ ਬਈ ਇੱਕ ਵਾਰੀ ਅੰਗਰੇਜ਼ਾਂ ਨੂੰ ਜਾ ਲੈਣ ਦਿਓ ਫਿਰ ਅਸੀਂ ਕਾਂਸਟੀਟਿਊਐਂਟ ਅਸੈਂਬਲੀ 'ਚ ਸਿੰਪਲ ਮੈਜੋਰਿਟੀ ਦੇ ਨਾਲ ਜਿਵੇਂ ਮਦਮੋਹਨ ਮਾਲਵੀਆ ਨੇ ਕਿਹਾ ਸੀ ਗਿਆਨੀ ਸ਼ੇਰ ਸਿੰਘ ਨੂੰ कि ज्ञानी जी फिक्र मत कीजिए, ये अंग्रेजों को जा लेने दो, हम तो शिक्षा प्रणाली में संशोधन करके मुसलमानों की मुसलमानी निकाल देंगे। ये गल अडवाणी नू कोट कर रहे, when Advani visited Jinnah's mausoleum in Karachi, wrote the following eulogy in the visitors book। ये हुण अडवाणी दे अपने शब्द ने, there are many people who leave an inerasable stamp on history, but there are very few who actually create history। कि बहुत सारे लोग ने ਜਿਹੜੇ ਇਤਿਹਾਸ ਦੇ ਉੱਤੇ ਆਪਣਾ ਹਮੇਸ਼ਾ ਰਹਿਣ ਵਾਲਾ ਪ੍ਰਭਾਵ ਛੱਡਦੇ ਨੇ, ਪਰ ਬਹੁਤ ਥੋੜੇ ਹੁੰਦੇ ਨੇ ਜਿਹੜੇ ਇਤਿਹਾਸ ਸਿਰਜਦੇ ਨੇ। ਬਿਲਕੁਲ। there are many people who leave an inerasable stamp on history, but there are very few who actually create history। ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ, ਹੁਣ ਇਹ ਅਡਵਾਨੀ ਵੀ ਜਿਨ੍ਹਾਂ ਨੂੰ ਐਡਰੈਸ ਕਰਦੇ ਆ ਕਾਇਦੇ ਆਜ਼ਮ ਦੇ ਨਾਲ ਐਡਰੈਸ ਕਰ ਰਿਹਾ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਵਾਜ਼ ਵਨ ਸੱਚ ਰੇਅਰ ਇੰਡੀਵਿਜੂਅਲ, ਉਹ ਆਪਣੇ ਯੂਨੀਕ ਇਸ ਕਿਸਮ ਦੇ ਸਨ। In his early years, Sarojini Naidu, a leading luminary of India's freedom struggle, described Jinnah as an ambassador of Hindu-Muslim unity। ਅਸੀਂ already discuss ਕੀਤਾ ਹੈ। ਇਹ ਹੁਣ ਅਡਵਾਨੀ ਲਿਖ ਰਿਹਾ ਉਹਦੇ ਵਿਜ਼ਿਟਰ ਬੁੱਕ। His address to the Constituent Assembly of Pakistan on August 11, 1947 is really a classic, a forceful espousal of a secular state in which, while every citizen would be free to practice his own religion, the state shall make no distinction between one citizen and another on the grounds of faith। My respectful homage to this great man। ਹੁਣ ਇਹ ਅਡਵਾਨੀ ਲਿਖ ਰਿਹਾ ਹੈ 2005 ਦੇ ਵਿੱਚ ਕਿ ਜੀ ਮੇਰਾ ਸਲਾਮ, ਮੇਰਾ ਹੋਮੇਜ ਇਸ ਮਹਾਨ ਬੰਦੇ ਨੂੰ ਜਿਹਨੇ ਹਿਸਟਰੀ ਕ੍ਰੀਏਟ ਕੀਤੀ, ਟਰੂਲੀ ਸੈਕੂਲਰ ਸੀ, ਜਿਹੜਾ ਕਾਇਦੇ ਆਜ਼ਮ ਸੀ। ਕਾਇਦੇ ਆਜ਼ਮ ਦਾ ਮਤਲਬ ਹੁੰਦਾ ਹੈ great leader। Interestingly, it's not just Advani who the BJP has banished to its Margdarshak Mandal, who thinks highly of Jinnah. So too appears to be the members of Uttar Pradesh cabinet। Labour Minister Swami Prasad Maurya reportedly called him a Mahapurush।
ਹੁਣ ਉਹਦੇ ਪਿੱਛੇ ਪਏ ਹੋਏ ਨੇ। ਉਹਨਾਂ ਦਾ ਮਿਨਿਸਟਰ ਹੈ ਆਦਿਤਿਆ ਨਾਥ ਦਾ, ਉਹਨੇ ਕਿਹਾ ਵੀ ਇਹ ਤੁਹਾਨੂੰ ਕੋਈ ਹੱਕ ਨਹੀਂ ਮਹਾਂਪੁਰਸ਼ਾਂ ਦੇ ਖਿਲਾਫ ਕਹਿਣ ਦਾ, ਕਿ ਹੀ ਵਾਸ ਅ ਗ੍ਰੇਟ ਮੈਨ ਜੀ। ਇਹ ਉਹਦੇ एग्जैक्ट शब्द ने ਉਹਦੇ स्वामी प्रसाद दे, जिन भी महापुरुषों का योगदान इस राष्ट्र के निर्माण में रहा है, यदि उन पर कोई उंगली उठाए है तो बहुत घटिया बात है। उन्हें पता नहीं कितों सच बोल देता है। इन फैक्ट द ट्रूथ इज दैट जिन्ना वाज नॉट इवन द ओरिजिनल आर्कीटैक्ट ऑफ द टू नेशन थ्योरी, कि ईवन जिन्ना नूं जिहड़ा वंड दे लई जिम्मेवार दस्सिया जांदा है वो ओरिजिनल आर्कीटैक्ट नहीं है। वी.डी. सावरकर propounded it some 3 years earlier in his presidential address to the Hindu Mahasabha in December 1937. ਹੁਣ ਪਾਕਿਸਤਾਨ ਲਾਹੌਰ ਰੈਜ਼ੋਲੂਸ਼ਨ 1940 ਚ ਹੋਇਆ 23 ਮਾਰਚ ਨੂੰ, ਇਹ ਦਸੰਬਰ 1937 ਦੇ ਵਿੱਚ ਜਿਹੜਾ ਸਾਵਰਕਰ ਨੇ ਟੂ ਨੇਸ਼ਨ ਥਿਊਰੀ ਦੀ ਗੱਲ ਕੀਤੀ। ਸੋ ਨਾਓ ਵੈਨ ਜਾਵੇਦ ਅਖਤਰ, ਜਿਹਦਾ ਮੈਂ ਜ਼ਿਕਰ ਕੀਤਾ, ਇਹ ਗੁਲਾਮ ਪੱਕੇ ਗੁਲਾਮ, ਇਹ ਬਾਦਲ ਮਜੀਠੀਏ ਟੱਬਰ ਵਾਂਗ joins the tirade against Jinnah's portrait and tweets, "It's a shame that his portrait is there. It seems he too has chosen to avert his eyes from the truth of history." ਉਹਨੇ ਕਿਹਾ ਵੀ ਜਾਵੇਦ ਅਖਤਰ ਨੇ ਵੀ ਆਪਣੀਆਂ ਅੱਖਾਂ ਬੰਦ ਕਰ ਲਈਆਂ ਇਤਿਹਾਸ ਦੇ ਸੱਚ ਤੋਂ। ਹਿੰਦੂ ਯੁਵਾ ਵਾਹਿਨੀ and the ABVP could plead ignorance or deliberate forgetfulness. ਅਖਤਰ cannot. ਇਹ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਜਾਂ ਯੁਵਾ ਵਾਹਿਨੀ ਉਹ ਹੋਏ ਜੀ ਸਾਨੂੰ ਪਤਾ ਨਹੀਂ ਹੈ, ਜਾਂ ਉਹਨਾਂ ਦੇ ਅੰਦਰ ਡੈਲੀਬਰੇਟਲੀ ਉਹ ਭੁੱਲਣਾ ਚਾਹੁੰਦੇ ਹੋਣ, ਪਰ ਜਾਵੇਦ ਅਖਤਰ ਵਰਗਾ ਬੰਦਾ ਜੇ ਇਹ ਕਹਿੰਦਾ ਤੇ ਫਿਰ ਇਹਨੂੰ ਹੀ ਗੁਲਾਮ ਕਹਿੰਦੇ ਨੇ ਜੀ। ਸੋ ਅਸੀਂ ਸਮਝਦੇ ਹਾਂ ਵੀ ਕਰਨ ਥਾਪਰ ਨੇ ਇੱਕ ਅੱਛਾ ਐਨਾਲਿਸਿਸ ਕੀਤਾ ਬਿਲਕੁਲ, ਔਰ ਇਹ ਆਪਣੇ ਆਪ ਦੇ ਵਿੱਚ, ਔਰ ਇਹ ਵੀ ਕਿਸੇ ਨੇਸ਼ਨ ਦੀ ਖੂਬਸੂਰਤੀ ਵੀ ਹੁੰਦੀ ਹੈ ਕਿ ਜਿੱਥੇ ਚਾਰ ਚਫੇਰੇ ਨਫ਼ਰਤ ਹੋਏ, ਕੋਈ ਬਹਾਦਰ ਆਵਾਜ਼ ਜਿਹੜੀ ਹੈ ਉਹ ਸੱਚ ਬੋਲਣ ਦੀ ਜੁਰਤ ਕਰਦੀ ਹੈ, ਹਿੰਮਤ ਕਰਦੀ ਹੈ। ਔਰ ਅਸੀਂ ਇਸ ਸੈਗਮੈਂਟ ਦੀ ਸਮਾਪਤੀ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਅੱਜ ਸਾਡੇ ਸਟੂਡੀਓ 'ਚ ਮਾਤਾ ਮਾਨ ਕੌਰ ਜੀ 103 ਸਾਲ ਦੀ ਉਮਰ, ਜਿਹੜੇ ਕਿ ਇੱਥੇ ਜਿਹੜੀ ਸਿੱਖ ਡੇ ਪੈਰੇਡ ਤੋਂ ਅਗਲੇ ਦਿਨ ਪਿਛਲੇ 5 ਸਾਲਾਂ ਤੋਂ 5K ਰੇਸ ਹੁੰਦੀ ਹੈ, ਉਸ ਦੇ ਵਿੱਚ ਸ਼ਮੂਲੀਅਤ ਦੇ ਲਈ ਆਏ ਸੀ। ਜਿਵੇਂ ਬਾਬਾ ਫੌਜਾ ਸਿੰਘ ਆਪਣੇ ਆਪ 'ਚ ਇੱਕ ਆਈਕੋਨਿਕ ਫਿਗਰ ਹੈ, ਇਵੇਂ ਹੀ ਮਾਤਾ ਮਾਨ ਕੌਰ, ਉਹਨਾਂ ਨੇ ਬਹੁਤ ਸਾਰੇ ਅਵਾਰਡ ਜਿੱਤੇ ਨੇ ਇੰਟਰਨੈਸ਼ਨਲ, ਕਈ ਰਿਕਾਰਡ ਬੀਟ ਕੀਤੇ ਨੇ ਦੌੜ ਦੇ ਵਿੱਚ ਵੀ, ਸ਼ਾਇਦ ਕਿਸੇ ਥਰੋ ਦੇ ਵਿੱਚ ਵੀ। ਤੇ ਉਹਨਾਂ ਦਾ ਬੇਟਾ ਜਿਨ੍ਹਾਂ ਦਾ ਨਾਮ ਗੁਰਦੇਵ ਸਿੰਘ ਹੈ, ਉਹ ਵੀ ਜਿਹੜਾ ਹੈ ਉਸਨੇ ਵੀ ਇਸ ਕਿਸਮ ਦੇ ਇਸੇ ਰਸਤੇ ਤੁਰਿਆ। ਔਰ ਦਿਲਚਸਪ ਗੱਲ ਇਹ ਹੈ ਵੀ ਸਟੂਡੀਓ 'ਚ ਗੱਲਬਾਤ ਦੇ ਦੌਰਾਨ ਦੱਸ ਰਹੇ ਸੀ, ਔਰ ਗੁਰਦੁਆਰਾ ਸਾਹਿਬ ਵੀ ਉਹਨਾਂ ਨੇ ਕਿਹਾ ਕਿ 93 ਸਾਲ ਦੀ ਉਮਰ 'ਚ ਮਾਤਾ ਮਾਨ ਕੌਰ ਨੇ ਦੌੜਨਾ ਸ਼ੁਰੂ ਕੀਤਾ। ਉਹਨਾਂ ਕਿਹਾ ਵੀ ਘਰ ਬੈਠੇ ਕੀ ਕਰਦੇ, ਚਲੋ ਦੌੜੀਏ ਦੇਖ ਲਓ। ਔਰ ਉਹਨਾਂ ਦੇ ਨਾਲ ਬੜਾ ਦਿਲਚਸਪ ਇੰਟਰਵਿਊ ਹੋਏਗਾ, ਔਰ ਉਹਨਾਂ ਦੇ ਨਾਲ ਕਿਉਂਕਿ ਡਾਕਟਰ ਅਵਤਾਰ ਸਿੰਘ ਟੀਨਾ, ਉਹ ਜਿਹੜੀ 5K ਰੇਸ ਹੈ ਉਸ ਦੇ ਫਾਦਰ ਨੇ ਉਹ ਸਾਰੇ ਪ੍ਰੋਜੈਕਟ ਦੇ, ਸੋ ਉਹ ਵੀ ਉਹਨਾਂ ਦੇ ਨਾਲ ਆਏ ਨੇ, ਸੋ ਉਹ ਵੀ ਉਸ ਪੈਨਲ ਦਾ ਹਿੱਸਾ ਹੋਣਗੇ। ਸੋ ਲਗਭਗ ਅੱਧੇ ਘੰਟੇ ਦੀ ਡਿਸਕਸ਼ਨ 9:30 ਤੋਂ 10 ਦੇ ਸਲੋਟ ਹੋਏਗੀ। ਸੋ ਦਰਸ਼ਕ ਜਿਹੜੇ ਟਿਊਨ ਇਨ ਜੀ। ਡਾਕਟਰ ਸਾਹਿਬ ਇੱਥੇ ਲੈਣੇ ਅਪਡੇਟ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਅੱਖਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5164060694। Thank you so much, viewers. ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।